ਡਾਕਟਰ ਸਾਹਿਬ, ਮੈਂ ਚਾਹਾਂਗਾ ਸਦਰ ਟਰੰਪ ਦੇ ਹਵਾਲੇ ਨਾਲ ਦੱਸੋ। ਵੇਖੋ, ਉਹਨਾਂ ਨੂੰ ਜਿਹੜਾ ਹੈ ਬਹੁਤ ਸਖਤ ਤਨਕੀਦ ਦਾ ਸਾਹਮਣਾ ਰਿਹਾ, ਜੰਗ ਸ਼ੁਰੂ ਕਰਨ 'ਤੇ ਤਨਕੀਦ, ਫਿਰ ਉਹਦੇ ਬਾਅਦ ਉਹਨਾਂ ਕਿਹਾ ਕਿ ਜੀ ਸਾਡੇ ਇਹ ਕੁਝ ਮਕਾਸਦ ਨੇ ਉਹ ਪੂਰੇ ਨਾ ਹੋਏ, ਉਹਦੇ ਉੱਤੇ ਉਹਨਾਂ ਨੂੰ ਤਨਕੀਦ ਹੋਈ। ਫਿਰ ਉਹ ਜਿਸ ਟਾਈਮ ਮੁਆਹਦਾ ਵੀ ਕਰਨ ਲੱਗੇ ਤਾਂ ਉਹਨਾਂ ਨੂੰ ਬੜੀ ਸਖਤ ਤਨਕੀਦ ਦਾ ਸਾਹਮਣਾ ਹੁਣ ਵੀ ਬਣਾਇਆ ਜਾ ਰਿਹਾ ਔਰ ਕਿਹਾ ਜਾ ਰਿਹਾ ਕਿ ਜਿਹੜਾ ਮੁਆਹਦਾ ਹੈ ਤੇ ਓਬਾਮਾ ਵਾਲੇ ਮੁਆਹਦੇ ਤੋਂ ਹੀ ਬੁਰਾ ਹੈ। ਤੇ ਸਰ, ਫਿਰ ਸਦਰ ਟਰੰਪ ਦੀ ਪੋਜੀਸ਼ਨ ਕਿਸ ਤਰ੍ਹਾਂ ਵੇਖ ਰਹੇ ਹੋ ਤੁਸੀਂ? ਸਦਰ ਟਰੰਪ ਕੀ ਹਾਸਿਲ ਕੀਤਾ ਇਸ ਸਾਰੇ ਮਾਮਲੇ 'ਚ ਤਨਾਜ਼ਾ ਸ਼ੁਰੂ ਕਰਕੇ, ਔਰ ਫਿਰ ਤਨਾਜ਼ੇ ਦੇ ਖਾਤਮੇ ਜੋ ਕੁਝ ਹੋਇਆ, ਸਦਰ ਟਰੰਪ ਨੂੰ ਕਿਸ ਜਗ੍ਹਾ ਵੇਖ ਰਹੇ ਹੋ ਤੁਸੀਂ? ਅੱਛਾ, ਦੇਖੋ ਸ਼ਾਹਿਦ ਸਾਹਿਬ, ਸਦਰ ਟਰੰਪ ਨੇ ਅਸਲ 'ਚ ਨਾ ਝਾਂਸੇ 'ਚ ਆ ਠੀਕ ਗਏ। ਹੈ। ਉਹ ਝਾਂਸਾ ਭਲਾ ਕੀ ਸੀਗਾ? ਉਹ ਇਹਨਾਂ ਨੇ, ਸਦਰ ਟਰੰਪ ਨੇ ਗੱਲਾਂ 'ਚ ਮੀਡੀਆ ਨੂੰ ਵੀ ਦੱਸ ਛੱਡਿਆ। ਕਹਿੰਦੇ ਨਤਨਯਾਹੂ ਮੇਰੇ ਕੋਲ ਆਇਆ, ਉਹਨੇ ਆ ਕੇ ਮੈਨੂੰ ਕਨਵਿੰਸ ਕੀਤਾ, ਤੇ ਪੀਟ ਹੈਗਸੈਥ ਜਿਹੜਾ ਸੈਕਟਰੀ ਆਫ ਵਾਰ ਆ, ਉਹਨੇ ਕਿਹਾ ਯੈਸ ਪ੍ਰੈਜ਼ੀਡੈਂਟ ਯੂ ਕੈਨ ਡੂ ਇਟ। ਪਰ ਸਭ ਤੋਂ ਪਹਿਲੇ ਹਾਂ ਕੀਤੀ, ਫਿਰ ਮਾਰਕੋ ਰੂਬੀਓ ਨੇ ਕੀਤੀ, ਯਾਨੀ ਕਿ ਸੈਕਟਰੀ ਜਿਹੜੀ ਹੈ ਸਟੇਟ ਨੇ। ਠੀਕ। ਉਹ ਝਾਂਸੇ ਜਿਵੇਂ ਆ ਗਏ ਨੇ, ਉਹਨਾਂ ਨੇ ਕਿਹਾ ਕਿ ਤੂੰ ਤਾਰੀਖ ਦਾ ਵਾਹਦ ਅਮਰੀਕੀ ਸਦਰ ਬਣ ਜਾਏਗਾ ਪੂਰੀ ਦੁਨੀਆ 'ਚ। ਅੱਜ ਤੱਕ ਕੋਈ ਅਮਰੀਕੀ ਸਦਰ ਉਹ ਨਹੀਂ ਕਰ ਸਕੇਗਾ, ਤੂੰ ਕਰ ਦੇਗਾ। ਇਹ ਇੱਕ ਹਫ਼ਤੇ ਦੀ ਗੇਮ ਆ। ਈਰਾਨ ਦੀ ਨੇਵੀ ਉੱਡ ਜਾਏਗੀ, ਈਰਾਨ ਦੇ ਲੋਕ ਤਖਤ ਚੇਂਜ ਕਰ ਦੇਣਗੇ, ਰਜੀਮ ਚੇਂਜ ਹੋ ਜਾਏਗਾ, ਈਰਾਨ ਦੀ ਮਿਲਟਰੀ, ਨੇਵੀ, 에ਅਰ ਡਿਫੈਂਸ ਸਭ ਕੁਝ ਚਲਾ ਜਾਏਗਾ, ਤੇ ਸਾਡੇ ਵਾਸਤੇ ਵੀ ਮਸਲਾ ਹੱਲ ਹੋ ਜਾਏਗਾ, ਤੇ ਤੈਨੂੰ ਵੀ ਕ੍ਰੈਡਿਟ ਮਿਲ ਜਾਏਗਾ। ਅੱਛਾ, ਉਹ ਇਸ ਚੀਜ਼ 'ਚ ਇਸਰਾਈਲੀ ਬੜੇ ਤੇਜ਼ ਨੇ। ਉਹਨਾਂ ਨੂੰ ਪੂਰਾ ਪਤਾ ਸੀਗਾ ਕਿ ਇਹ ਜੰਗ ਲੰਬੀ ਚੱਲਣੀ ਹੈ। ਇੱਕ ਵਾਰੀ ਅਮਰੀਕਾ ਕੁੱਦ ਗਿਆ ਨਾ, ਤੇ ਅਮਰੀਕਾ ਦੀ ਅਨਾ ਦਾ ਮਸਲਾ ਬਣ ਜਾਏਗਾ। ਉਹ ਬਣ ਵੀ ਗਿਆ। ਅਮਰੀਕਾ ਨੇ ਜਦੋਂ ਜੰਗ ਸ਼ੁਰੂ ਕਰ ਛੱਡੀ, ਉਸ ਤੋਂ ਬਾਅਦ ਅਮਰੀਕਾ ਨੂੰ ਪਰੇਸ਼ਾਨੀ ਸ਼ੁਰੂ ਹੋ ਗਈ ਕਿ ਹੁਣ ਜੰਗ 'ਚੋਂ ਨਿਕਲਣਾ ਕਿਵੇਂ। ਅਮਰੀਕਾ ਦੇ ਮੇਨ ਚੈਨਲਸ ਉੱਤੇ ਬਹਿ ਕੇ ਬੜੇ ਸਟ੍ਰੈਟਜਿਸਟ ਕਹਿ ਰਹੇ ਸੀਗੇ ਕਿ ਅਮਰੀਕਾ knew how to start a war, but America did not have an exit strategy. ਐਗਜ਼ਿਟ ਸਟ੍ਰੈਟਜੀ ਨਹੀਂ ਸੀਗੀ ਅਮਰੀਕਾ ਦੇ ਕੋਲ, ਵਾਕਈ ਨਹੀਂ ਸੀਗੀ। ਹੁਣ ਮੈਂ ਸਮਝਦਾ ਵਾਂ ਕਿ ਅਮਰੀਕਾ ਨਿਕਲਿਆ ਨਾ ਇਸ ਜੰਗ ਦੇ ਵਿੱਚੋਂ। ਮੈਨੂੰ ਇਸ ਚੀਜ਼ ਤੋਂ ਕੋਈ, ਮੈਂ ਇੱਕ ABCD ਬੰਦੇ ਨੂੰ, ਜਿਹਨੂੰ ਇੰਟਰਨੈਸ਼ਨਲ ਪੋਲਿਟਿਕਸ ਦੀ ਅਲਫ ਬੇ ਵੀ ਪਤਾ ਨਾ ਹੋਵੇ, ਉਹਨੂੰ ਮੈਂ ਇਹ ਪੁੱਛ ਲਵਾਂ ਨਾ ਕਿ ਤੂੰ ਦੱਸ ਤੇਰਾ ਕੀ ਖਿਆਲ ਆ, ਉਹ ਕਹੇਗਾ ਅਮਰੀਕਾ ਹਾਰ ਗਿਆ। ਅਮਰੀਕਾ ਹਾਰ ਗਿਆ। ਹਾਰ ਜੇ ਤਾਂ ਇੱਕ ਸਾਈਡ ਕਰਦੇ, ਕਿਆ ਅਮਰੀਕਾ ਦੇ ਪੋਲੀਟੀਕਲ ਆਬਜੈਕਟਿਵ ਅਚੀਵ ਹੋ ਗਏ ਜਿਹੜੇ ਰਜੀਮ ਚੇਂਜ ਦੇ ਸੀਗੇ? ਬਿਲਕੁਲ ਨਹੀਂ। ਕਿਆ ਅਮਰੀਕਾ ਦੇ ਮਿਲਟਰੀ ਆਬਜੈਕਟਿਵ ਚੇਂਜ ਹੋ ਗਏ, ਅਚੀਵ ਹੋ ਗਏ, ਜਿਹਦੇ ਵਿੱਚ ਉਹ ਕਹਿੰਦੇ ਸੀ ਇਹਨੂੰ ਨਿਊਕਲੀਅਰ ਵੈਪਨ ਸਟੇਟ ਨਹੀਂ ਬਣਨ ਦਿਆਂਗੇ, ਇਹਨਾਂ ਦੀ ਮਿਜ਼ਾਈਲ ਟੈਕਨੋਲੋਜੀ ਖਤਮ ਹੋ ਜਾਏਗੀ, ਉਹਨਾਂ ਦਾ 에ਅਰ ਡਿਫੈਂਸ ਖਤਮ ਹੋ ਜਾਏਗਾ, ਉਹਨਾਂ ਦੀ ਮਿਲਟਰੀ ਖਤਮ ਹੋ ਜਾਏਗੀ, ਸਟ੍ਰੇਟ ਆਫ ਹਾਰਮੁਜ਼ ਦੁਬਾਰਾ ਖੋਲ ਦੇंगे? ਕੋਈ ਵੀ ਮਿਲਟਰੀ ਆਬਜੈਕਟਿਵ ਜਾਂ ਪੋਲੀਟੀਕਲ ਆਬਜੈਕਟਿਵ ਅਚੀਵ ਨਹੀਂ ਹੋਏ। 2.2 ਟ੍ਰਿਲੀਅਨ US ਡਾਲਰ ਦਾ ਨੁਕਸਾਨ ਹੋ ਚੁੱਕਿਆ ਵਾ ਪੂਰੀ ਦੁਨੀਆ ਨੂੰ ਇਸ ਜੰਗ ਦੀ ਵਜ੍ਹਾ ਤੋਂ। ਦੁਨੀਆ ਦੁਬਾਰਾ ਤੋਂ ਮੈਨੂੰ ਲੱਗਦਾ ਇੱਕ ਨਇਆ ਇਕਨੋਮਿਕ ਮੈਲਟਡਾਊਨ ਆਏਗਾ, ਜਿਹੜਾ 2007 ਚ ਆਇਆ ਸੀਗਾ, 1930 ਚ ਆਇਆ ਸੀਗਾ, ਤੇ ਹੁਣ ਦੁਬਾਰਾ ਚਾਂਸਿਸ ਨੇ, ਕਿਉਂਕਿ ਦੁਨੀਆ ਦੀ ਇਕਨੋਮੀ ਬੁਰੀ ਤਰ੍ਹਾਂ ਸ਼ੇਕ ਹੋ ਕੇ ਰਹਿ ਗਈ ਹੈ। ਤੇ ਲਿਹਾਜ਼ਾ ਤੁਹਾਨੂੰ ਇਹੀ ਦੱਸਾਂਗਾ, ਮੈਂ ਡੋਨਲਡ ਟਰੰਪ ਨੂੰ ਮਾਸੂਮ ਇਸ ਤੋਂ ਕਹਾਂਗਾ ਕਿ ਉਹਦੇ ਕੋਲ ਸ਼ਾਇਦ, ਉਹਨੇ ਕਿਹਾ ਮੈਨੂੰ ਪੋਲੀਟੀਕਲ ਸਕੋਰ ਮਿਲ ਜਾਏਗਾ, ਲੇਕਿਨ ਨਹੀਂ ਮਿਲਿਆ। ਮੈਂ ਇਹ ਸਮਝਦਾ ਵਾਂ ਕਿ ਇਸ ਟਾਈਮ ਜਿਹੜਾ ਨਾ ਸਭ ਤੋਂ ਵੱਡਾ ਚੈਲੰਜ ਹੈ ਵਾ, ਅਮਰੀਕਾ ਈਰਾਨ ਆਪਸ ਵਿੱਚ ਮਿਲ ਕਰ ਵੀ ਅਗਰ ਦੋਸਤੀ ਨਾ ਕਰਨ, ਦੋਸਤੀ ਨਹੀਂ ਹੋ ਸਕਦੀ, ਮੈਨੂੰ ਪਤਾ ਇਹਨਾਂ ਦੀ, ਲੇਕਿਨ ਨਾਰਮਲਾਈਜੇਸ਼ਨ ਜਿਵੇਂ ਹੋ ਗਈ ਹੈ, ਨਾਰਮਲਾਈਜੇਸ਼ਨ ਤੇ ਰਹਿ ਸਕਦੀ ਹੈ ਨਾ, ਥੋੜੀ ਬਰੀਥਿੰਗ ਸਪੇਸ ਤੇ ਈਰਾਨ ਨੂੰ ਮਿਲ ਸਕਦੀ ਹੈ। ਉਹਦੇ ਵਿੱਚ ਪੂਰਾ ਖਿੱਤਾ ਦੁਬਾਰਾ ਤੋਂ, ਮੈਂ ਕਹਿੰਦਾ ਖੁਸ਼ਹਾਲੀ ਦੇ ਉੱਤੇ ਆ ਜਾਏਗਾ। ਈਰਾਨ ਦੇ ਮਾਮਲਾਤ ਅੱਛੇ ਹੋ ਜਾਣਗੇ। ਅਲਹਮਦੁਲਿਲਾ ਪਾਕਿਸਤਾਨ ਨੇ ਜਿਹੜਾ ਕਿਰਦਾਰ ਅਦਾ ਕੀਤਾ, ਪਾਕਿਸਤਾਨ ਵਾਸਤੇ ਵੀ ਬੜੀਆਂ ਓਪਰਚੁਨਿਟੀਜ਼ ਨਿਕਲਣਗੀਆਂ ਇਹਦੇ ਵਿੱਚ। ਡਾਕਟਰ ਸਾਹਿਬ, ਇਸ ਸਾਰੇ ਮਾਮਲੇ ਦੇ ਬਾਅਦ ਅਗਰ ਕੋਈ ਕਤਵੀ ਮੁਆਹਦਾ 60 ਦਿਨਾਂ ਬਾਅਦ ਹੋ ਜਾਂਦਾ ਹੈ ਜਾਂ ਮਜ਼ੀਦ ਟਾਈਮ ਲੈ ਕੇ ਕੁਝ ਐਸਾ ਕੋਈ ਪੇਸ਼ਰਫਤ ਹੋ ਜਾਂਦੀ ਹੈ, ਕੀ ਨਜ਼ਰ ਆ ਰਿਹਾ ਹੈ? ਜ਼ਾਹਿਰੀ ਗੱਲ ਹੈ, ਇਸ ਖਿੱਤੇ ਦਾ ਮਾਮਲਾ ਅਗਰ ਮੈਂ ਕਹਾਂ ਉਸ ਤਰ੍ਹਾਂ ਤੇ ਨਹੀਂ ਰਹੇਗਾ, ਕੋਈ ਨਵੇਂ ਇਤਿਹਾਦ ਬਣਦੇ ਨਜ਼ਰ ਆ ਰਹੇ ਨੇ। ਇਸ ਖਿੱਤੇ ਦੀ ਅਗਰ ਮੈਂ ਗੱਲ ਕਰਾਂ ਤੇ ਕੀ ਸੂਰਤ ਹਾਲ ਨਜ਼ਰ ਆ ਰਹੀ ਹੈ ਤੁਹਾਨੂੰ ਆਉਣ ਵਾਲੇ ਵਕਤ ਵਿੱਚ? ਬੜਾ ਖੂਬਸੂਰਤ ਸਵਾਲ ਕੀਤਾ ਸ਼ਾਹਿਦ ਸਾਹਿਬ। ਅਸਲ 'ਚ ਨਾ ਪੂਰੀ ਦੁਨੀਆ ਇੱਕ ਚੀਜ਼ ਤੇ ਤਾਂ ਬੜੀ ਵਾਜ਼ਿਹ ਆ ਕਿ ਪੂਰਾ ਮਿਡਲ ਈਸਟ ਦਾ ਆਰਡਰ ਚੇਂਜ ਹੋ ਚੁੱਕਿਆ। ਚੇਂਜ ਐਵੇਂ ਹੋ ਚੁੱਕਿਆ ਕਿ ਜਿਹੜੀਆਂ ਅਮਰੀਕੀ ਬੇਸਿਸ ਸੀਗੀਆਂ ਉਹ ਤਬਾਹ ਹੋ ਗਈਆਂ ਨੇ। ਉਹ ਜਦੋਂ ਉਹ ਤਬਾਹ ਹੋ ਗਈਆਂ ਨੇ, ਜਾਂ ਤੇ ਅਮਰੀਕਾ ਉਹਨਾਂ ਨੂੰ ਦੁਬਾਰਾ ਕੰਸਟਰਕਟ ਕਰੇਗਾ। ਜ਼ਾਹਿਰ ਬਾਤ ਹੈ ਅਮਰੀਕਾ ਨੇ ਆਪਣੀ ਇੱਥੇ ਇਨਖਲਾ ਤੇ ਨਹੀਂ ਕਰਨਾ, ਇੱਥੇ ਵੈਕਿਊਮ ਤੇ ਨਹੀਂ ਕ੍ਰੀਏਟ ਕਰਨਾ ਤਾਂ ਕਿ ਕੋਈ ਵੱਡੀਆਂ ਤਾਕਤਾਂ ਹੋਰ ਨਾ ਲੈ ਜਾਣ। ਦੂਸਰੀ ਇਹ ਚੀਜ਼ ਹੈ, ਰਸ਼ੀਆ ਹਾਲੇ ਵੀ ਯੂਕਰੇਨ ਦੇ ਨਾਲ ਜੰਗ ਦੇ ਵਿੱਚ ਆ, ਹਾਲਤ ਹੈ ਜੰਗ ਦੇ ਵਿੱਚ। ਤੀਸਰੀ ਇਹ ਚੀਜ਼ ਹੈ ਕਿ ਚਾਈਨਾ ਨੂੰ ਬੜਾ ਅੱਛਾ ਰੋਲ ਮਿਲ ਗਿਆ, ਮਿਡਲ ਈਸਟ ਦੀ ਡਿਪਲੋਮੇਸੀ 'ਚ ਵੀ ਮਿਲਿਆ। ਚਾਈਨਾ ਨੇ ਜਿਹੜਾ ਪੋਸਟ ਵਾਰ ਮਿਡਲ ਈਸਟ ਹੋਏਗਾ ਉਹਦੇ ਵਿੱਚ ਵੀ ਰੋਲ ਪਲੇ ਕਰਨਾ। ਅੱਛਾ, ਮੈਂ ਇਹ ਸਮਝਦਾ ਵਾਂ, ਮੇਰੀ ਇਹ ਰਾਏ ਆ ਕਿ ਇਸ ਟਾਈਮ ਆਰਡਰ ਤੇ ਚੇਂਜ ਹੋਏਗਾ, ਲੇਕਿਨ ਉਹਦੇ ਵਿੱਚ ਮਿਲਟਰੀ ਦਾ ਰੋਲ ਬਹੁਤ ਇੰਪੋਰਟੈਂਟ ਹੋਏਗਾ। ਤੁਸੀਂ ਇਹ ਵੇਖ ਲਵੋ ਕਿ ਪਾਕਿਸਤਾਨ ਨੂੰ ਹਰ ਜਗ੍ਹਾ ਇੱਜ਼ਤ ਮਿਲੀ, ਉਹ ਵੀ ਆਪਰੇਸ਼ਨ ਸਿੰਦੂਰ 2 ਤੋਂ ਬਾਅਦ, ਆਪਰੇਸ਼ਨ ਸਿੰਦੂਰ ਤੋਂ ਬਾਅਦ ਇਹ 2 ਦੀ ਤਿਆਰੀ ਕਰ ਰਹੇ ਨੇ। ਉਹਨਾਂ ਨੂੰ ਮਤਲਬ ਪਾਕਿਸਤਾਨ ਨੂੰ ਬਹੁਤ ਇੱਜ਼ਤ ਮਿਲੀ ਕਿ ਆਪਰੇਸ਼ਨ ਸਿੰਦੂਰ, ਪਾਕਿਸਤਾਨ ਨੇ ਤਮਾਚੇ ਜਿਹੜੇ ਇੰਡੀਆ ਦੇ ਮੂੰਹ ਤੇ ਮਾਰੇ ਨੇ,
ਉਸ ਤੋਂ ਬਾਅਦ ਜਿੰਨਾ ਰਿਲਾਏ ਠੀਕ। ਸਾਊਦੀ ਅਰੇਬੀਆ, UAE, ਕਤਰ, ਕੁਵੈਤ, ਤੁਸੀਂ ਗਿਣਦੇ ਜਾਓ ਜਿੰਨੇ, ਤੁਰਕੀਆ, ਜਿੰਨੇ ਮਮਾਲਿਕ ਨੇ, ਇਜਿਪਟ ਦੇਖ ਲਓ, ਜਿਹੜੇ ਨੇ ਜਨਰਲ CC ਪਾਕਿਸਤਾਨ ਆਏ ਸਨ, ਜੀ ਜੀ ਜਿੰਨੇ ਵੀ ਮਮਾਲਿਕ ਨੇ ਪਾਕਿਸਤਾਨ ਨੂੰ ਡਿਊ ਰਿਸਪੈਕਟ ਦਿੱਤੀ। ਮੈਂ ਸਮਝਦਾ ਹਾਂ ਕਿ ਹੁਣ ਜਿਹੜਾ ਆਰਡਰ ਹੋਣ ਜਾ ਰਿਹਾ ਵਾ ਉਹਦੇ ਵਿੱਚ ਮਿਲਟਰੀ ਦਾ ਬਿਲਕੁਲ ਕਲੀਦੀ ਕਿਰਦਾਰ ਹੋਏਗਾ, ਤੁਸੀਂ ਕਿਹਾ, ਲੇਕਿਨ ਉਹ ਸਹੀ ਕਿਵੇਂ ਗੱਲ। ਹੋਏਗਾ? ਮੈਂ ਸਮਝਦਾ ਹਾਂ ਕਿ ਇਸ ਟਾਈਮ ਇਸਰਾइल ਆਈਸੋਲੇਸ਼ਨ ਦਾ ਸ਼ਿਕਾਰ ਆ, ਇਤਿਹਾਦ ਬਣੇਗਾ ਲੇਕਿਨ ਐਂਟੀ ਇਸਰਾइल ਚਾਹੇ ਨਾ ਬਣੇ, ਲੇਕਿਨ ਕਾਮਨ ਐਨੀਮੀ ਦੇ ਖਿਲਾਫ ਬਣ ਜਾਏਗਾ। ਉਹ ਕਾਮਨ ਐਨੀਮੀ ਇਸਰਾइल ਵੀ ਹੋ ਸਕਦਾ ਵਾ, ਇਸਰਾइल ਜਿਹੜਾ ਉਹਨਾਂ ਨੂੰ ਅਟੈਕ ਕਰੇ, ਮੁਸਲਿਮ ਮਮਾਲਿਕ ਨੂੰ, ਜਾਂ ਫਿਊਚਰ ਦੇ ਵਿੱਚ ਉਹਨਾਂ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕਰੇ। ਔਰ ਉਹ ਕਾਮਨ ਇਤਿਹਾਦ ਇੰਡੀਆ ਦੇ ਖਿਲਾਫ ਵੀ ਹੋ ਸਕਦਾ, ਕਿਉਂਕਿ ਇੰਡੀਆ ਨੇ ਬ੍ਰਹਮੋਸ ਮਿਜ਼ਾਈਲ ਵੇਚਣੇ ਸ਼ੁਰੂ ਕਰ ਛੱਡੇ ਨੇ ਔਰ UAE ਨੂੰ ਆਫਰ ਕੀਤੀ ਹੈ। ਇਹਦੇ ਵਿੱਚ UAE ਦੇ ਉੱਤੇ ਹੁਣ ਆਂਦਾ ਸ਼ੋਲਡਰ ਦੇ ਉੱਤੇ ਕਿ ਉਹ ਮਿਜ਼ਾਈਲ ਲੈ ਲਵੇ, ਜਾਂ ਉਸ ਇਜ਼ਰਾਈਲ ਇੰਡੀਅਨ ਇਸ ਲੌਬੀ ਦਾ ਹਿੱਸਾ ਬਣ ਜਾਵੇ, ਜਾਂ ਫਿਰ ਮੁਸਲਿਮ ਸਾਈਡ ਤੇ ਖੜਾ ਰਹੇ, ਜਿਹੜਾ ਮੁਸਲਿਮ ਮਮਾਲਿਕ ਦੀ ਸਾਈਡ ਆ। ਤੇ ਠੀਕ ਹੈ। ਤੁਹਾਡੇ ਸਵਾਲ ਦੇ ਮੁਤਾਬਿਕ ਮੈਂ ਮੁਸਕਰਾਇਆ ਇਸ ਤੋਂ ਸੀਗਾ, ਮੈਂ ਕਿਹਾ ਕਿ ਮੈਨੂੰ ਲੱਗਦਾ ਵਾ ਇੱਕ ਤੇ ਇਹਦਾ ਰੋਲ ਆ ਮਿਲਟਰੀ ਦਾ ਬੜਾ ਕਲੀਦੀ ਕਿਰਦਾਰ ਆ, ਦੂਸਰੀ ਚੀਜ਼ ਜਿਹੜੀ ਆ ਇਕਨੋਮੀ ਦਾ ਬੜਾ ਕਲੀਦੀ ਕਿਰਦਾਰ ਆ। ਦੁਬਾਰਾ ਤੋਂ ਗੈਸ, ਪੈਟਰੋਲ, એનર્ਜੀ, ਫਰਟੀਲਾਈਜ਼ਰਸ, ਇਹ ਜਿਹੜੀਆਂ ਜਿੰਨੀਆਂ ਪ੍ਰੋਡਕਟਸ ਠੀਕ ਹੈ। ਇਧਰੋਂ ਮਿਡਲ ਈਸਟ ਤੋਂ ਜਾਂਦੀਆਂ ਨੇ, ਉਹਨਾਂ ਨੂੰ ਦੁਬਾਰਾ ਬੂਸਟ ਮਿਲੇਗਾ ਹੁਣ। ਔਰ ਇਨਫਰਾਸਟ੍ਰਕਚਰ ਜਿਹੜਾ ਉੱਥੇ ਤਬਾਹ ਹੋਇਆ ਵਾ ਜੰਗ ਦੀ ਵਜ੍ਹਾ ਤੋਂ, ਉਹਦੀ ਰਿਕਨਸਟਰਕਸ਼ਨ ਵਾਸਤੇ ਵੀ ਮੈਨੂੰ ਜ਼ਾਰੀ ਬਾਤ ਹੈ ਓਪਰਚੁਨਿਟੀਜ਼ ਨਿਕਲਦੀਆਂ ਨੇ, ਕੰਪਨੀਆਂ ਕਰਨਗੀਆਂ। ਔਰ ਮੈਂ ਸਮਝਦਾ ਇਸ ਡੈਡੀਕੇਸ਼ਨ ਨਾਲ ਕਰਨਗੇ ਕਿ ਆਇੰਦਾ ਆने ਵਾਲੇ ਵਕਤ ਦੇ ਵਿੱਚ ਜਿਹੜੀ ਮਿਹਨਤ ਕਰਕੇ ਇਨਫਰਾਸਟ੍ਰਕਚਰ ਰੀਐਸਟੈਬਲਿਸ਼ ਕੀਤਾ ਗਿਆ ਉਹ ਦੁਬਾਰਾ ਤਬਾਹ ਨਾ ਹੋਵੇ। ਤੇ ਆਰਡਰ ਤੇ ਚੇਂਜ ਹੋਏਗਾ, ਮਿਲਟਰੀ ਦਾ ਰੋਲ ਵੀ ਹੋਏਗਾ, ਇਕਨੋਮੀ ਦਾ ਰੋਲ ਵੀ ਠੀਕ। ਹੋਏਗਾ, ਪਾਕਿਸਤਾਨ ਦਾ ਰੋਲ ਵੀ ਹੋਏਗਾ। ਲੇਕਿਨ ਵਾਂਸ ਅਗੇਨ ਇੰਡੀਆ ਵਾਸਤੇ ਮੈਨੂੰ ਕੋਈ ਸਪੇਸ ਨਜ਼ਰ ਨਹੀਂ ਆਉਂਦੀ, ਨਾ ਸਾਊਦੀ ਅਰਬ ਦੇ ਨਾਲ, ਨਾ ਮੈਨੂੰ ਕਤਰ ਦੇ ਨਾਲ, ਕਿਉਂਕਿ ਰੀਜ਼ਨ ਹੈ ਦੇਖ ਲਓ ਕਿ ਇੰਡੀਆ ਇਸ ਟਾਈਮ ਵੀ ਇਜ਼ਰਾਈਲ ਦੇ ਨਾਲ ਖੜਾ ਜੇ। ਔਰ ਇਜ਼ਰਾਈਲੀ, ਔਰ ਤੁਸੀਂ ਇਹ ਵੀ ਦੇਖੋ ਕਿ ਜਿਸ ਟਾਈਮ ਨਰਿੰਦਰ ਮੋਦੀ ਉੱਥੇ ਲੈਂਡ ਕਰਕੇ ਵਾਪਸ ਆਏ ਨੇ, ਉਸੇ ਟਾਈਮ ਅਟੈਕ ਕਰਤਾ ਈਰਾਨ ਦੇ ਉੱਤੇ। ਜੀ ਔਰ ਜਿਹੜਾ ਛਾਬਹਾਰ ਬਣਾ ਰਹੇ ਸੀਗੇ ਈਰਾਨ ਦੇ ਉੱਤੇ, ਕਹਿ ਰਹੇ ਸੀਗੇ ਕਿ ਛਾਬਹਾਰ ਇਜ਼ ਗੋਇੰਗ ਟੂ ਬੀ ਐਨ ਆਲਟਰਨੇਟ ਆਫ ਗਵਾਦਰ ਪੋਰਟ, ਤੇ ਉਹ ਵੀ ਡਿਸਪੈਲ ਹੋ ਗਿਆ। ਉਹ ਬਬਲ ਜਿਹੜਾ ਬਣਾ ਰਹੇ ਸੀਗੇ ਪਾਕਿਸਤਾਨ ਦੇ ਉੱਤੇ ਕਿ ਪਾਕਿਸਤਾਨ ਦੀ ਪੋਰਟ ਤੋਂ ਜ਼ਿਆਦਾ ਅੱਛੀ ਈਰਾਨ ਦੀ ਪੋਰਟ ਆ, ਈਰਾਨ ਨੇ ਖੁਦ ਹੀ ਪਹਿਚਾਨ ਲਿਆ ਇੰਡੀਆ ਵਰਗਾ ਜਿਹੜਾ ਹੈ ਨਾ ਠੀਕ। ਗੱਦਾਰ ਮੁਲਕ ਕੋਈ ਵੀ ਨਹੀਂ ਹੈਗਾ, ਕਿਉਂਕਿ ਉਹਨਾਂ ਨੇ ਕਹਿ ਕੇ ਇਹਨਾਂ ਦੇ ਸੋਲਜਰ ਮਰਵਾਏ ਸਨ, ਲੋਕੇਸ਼ਨ ਦੇ ਕੇ ਮਰਵਾਏ ਸਨ। ਕਿਹਾ ਸੀਗਾ ਕਿ ਫਲਾਂ ਜਗ੍ਹਾ ਤੇ ਇਰਾਨੀਅਨ ਸ਼ਿਪ ਖੜਾ, ਉਹਦੇ ਸੇਲਰਸ ਉਹਦੇ ਉੱਤੇ ਨੇ, ਅਮਰੀਕਾ ਨੇ ਅਟੈਕ ਕਰਕੇ ਜੀ ਜੀ ਮਾਰਤਾ। ਤੇ ਐਨੀਵੇਜ਼ ਆਈ ਕਨਕਲੂਡ ਆਰਡਰ ਚੇਂਜ ਹੋਏਗਾ, ਉਹਦੇ ਵਿੱਚ ਮਿਲਟਰੀ ਦਾ ਕਿਰਦਾਰ ਹੋਏਗਾ, ਇਸਰਾइल ਸਿੰਗਲ ਆਊਟ ਹੋ ਜਾਏਗਾ ਔਰ ਇਨਸ਼ਾਅੱਲਾ ਨया ਸਹੀ ਬਿਹਤਰ ਹੈ। ਜਿਹੜਾ ਸਟੇਬਿਲਿਟੀ ਦੀ ਤਰਫ ਲੈ ਕੇ ਜਾਏ। ਮਿਲਟਰੀ ਮਾਈਟ ਨੂੰ ਵਾਕਈ ਪ੍ਰੋਮੀਨੈਂਸ ਰਹੇਗੀ, ਕਿਉਂਕਿ ਪਤਾ ਲੱਗ ਗਿਆ ਕਿ ਜੰਗ ਕਿਸੇ ਵੀ ਟਾਈਮ ਕਿਤੋਂ ਵੀ ਆ ਸਕਦੀ ਹੈ, ਕਿਸੇ ਸਾਈਡ ਤੋਂ ਵੀ ਆ ਸਕਦੀ ਹੈ। ਡਾਕਟਰ ਸਾਹਿਬ, ਸਦਰ ਟਰੰਪ ਦੇ ਬਿਆਨਾਤ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ? ਧਮਕੀ ਵੀ ਦਿੰਦੇ ਨੇ, ਫਿਰ ਉਹਦੇ ਬਾਅਦ ਕਹਿੰਦੇ ਨੇ ਮੁਆਹਦਾ ਕਰ ਲਓ, ਫਿਰ ਕਹਿੰਦੇ ਨੇ ਮੁਆਹਦਾ ਬੜਾ ਜ਼ਰੂਰੀ ਹੈ। ਸਦਰ ਟਰੰਪ ਦੇ ਜਿਹੜੇ ਬਿਆਨਾਤ ਨੇ ਸ਼ੁਰੂ ਤੋਂ ਬੜੇ ਕਨਫਿਊਜ਼ਿੰਗ ਨੇ, ਔਰ ਅੱਜ ਜਿਹੜੀ ਵੈਂਸ ਸਾਹਿਬ ਨੇ ਕਿਹਾ ਕਿ ਜੀ ਉਹ ਕਿਉਂਕਿ ਈਰਾਨ ਧਮਕੀਆਂ ਦੇ ਰਿਹਾ ਸੀ ਤੇ ਅਸੀਂ ਫਿਰ ਉਹ ਰੱਦ ਅਮਲ ਦੇ ਤੌਰ ਤੇ ਸਨ, ਤੇ ਕਿੰਨਾ ਇੱਕ ਸੀਰੀਅਸ ਲਿਆ ਜਾ ਸਕਦਾ ਇਹਨਾਂ ਬਿਆਨਾਤ ਨੂੰ, ਜਾਂ ਕਿਆ ਇਹ ਬਿਆਨਾਤ ਸਬੋਤਾਜ ਕਰ ਸਕਦੇ ਨੇ ਜਿੰਨਾ ਇੱਕ ਸਾਰਾ ਇੱਕ ਸਿਲਸਿਲਾ ਹੋ ਰਿਹਾ ਇਹਨੂੰ? ਦੇਖੋ, ਸਦਰ ਟਰੰਪ ਨੇ ਬੜੀ ਮਿਹਨਤ ਕਰਕੇ ਇਹ ਮੁਆਹਦਾ ਕਰਵਾਇਆ। ਸਦਰ ਠੀਕ ਟਰੰਪ ਹੈ। ਦੇ ਬਿਆਨਾਤ ਮੈਨੂੰ ਨਹੀਂ ਲੱਗਦਾ ਇਸ ਟਾਈਮ ਬੜਾ ਇੱਕ ਨਾਜ਼ੁਕ ਮਰਹਲਾ ਵਾ। ਉਹਨਾਂ ਦੇ ਇੱਕ ਟਵੀਟ ਦੇ ਵਜ੍ਹਾ ਤੋਂ ਬੜੇ ਮਸਾਇਲ ਹੋਣ ਲੱਗੇ ਸਨ ਔਰ ਇਰਾਨੀ ਵਫਦ ਵਾਕਆਊਟ ਕਰ ਗਿਆ ਸੀ। ਲੇਕਿਨ ਮੈਨੂੰ ਨਹੀਂ ਲੱਗਦਾ ਕਿ ਇੰਨੀ ਮਿਹਨਤ ਉਤਨ ਪਾਣੀ ਫੇਰਨਗੇ। ਦੇਖੋ ਜੀ, ਸਦਰ ਟਰੰਪ ਬਿਲਕੁਲ ਇੱਕ ਆਜ਼ਾਦ ਸਦਰ ਨੇ, ਸਾਰਾ ਕੁਛ ਹੈ, ਲੇਕਿਨ ਉਹਨਾਂ ਦੇ ਉੱਤੇ ਦੁਨੀਆ ਦੀ ਕੋਈ ਨਾ ਕੋਈ ਤਾਂ ਆਂਦੀ ਹੈ ਕਦਗਨ ਕਿ ਕਿਵੇਂ ਦੀ ਸਫਾਰਤਕਾਰੀ ਹੈ। ਮੁਆਹਦਾ ਕਰਕੇ, ਠੀਕ। ਅਮਲ ਕਰਕੇ ਤੇ ਦੁਬਾਰਾ ਤੋਂ ਬ੍ਰੀਚ ਕਰ ਦੋ। ਮੇਰਾ ਖਿਆਲ ਹੈ ਅਮਰੀਕਾ ਦੇ ਸ਼ੋਲਡਰ ਤੇ ਬਹੁਤ ਵੱਡੀ ਜ਼ਿੰਮੇਵਾਰੀ ਪਾ ਛੱਡੀ ਹੈ ਇਸ ਮੁਆਹਦੇ ਨੇ, ਤੇ ਮੈਂ ਸਮਝਦਾ ਹਾਂ ਕਿ ਇਹਨੂੰ ਪੂਰਾ ਕਰਨਾ ਸਦਰ ਟਰੰਪ ਦੇ ਉੱਤੇ ਆ। ਔਰ ਉਹਨਾਂ ਦੀ ਜਿਹੜੇ ਐਡਵਾਈਜ਼ਰਸ ਨੇ ਉਹਨਾਂ ਨੂੰ ਸਮਝਾਉਣ ਕਿ ਅਗਰ ਤੁਸੀਂ ਕਰਦੇ ਤਾਂ ਅਮਰੀਕਾ ਦੀ ਇੱਜ਼ਤ ਪਹਿਲੇ ਚਲੇਗੀ, ਮਜ਼ੀਦ ਚਲੀ ਜਾਏਗੀ।